ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਪੰਜਾਬੀ ਰੇਡੀਓ USA ਦੇ ਸਟੂਡੀਓ ਐਂਡ ਤੋਂ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਆਪ ਸਭ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਔਰ ਬੜਾ ਨੰਗਾ ਜਿਹਾ ਸਵਾਗਤ ਹੈ ਤੁਹਾਡਾ USA ਟਰੱਕ ਸੇਲਸ ਦੇ ਇਸ ਪਲੇਟਫਾਰਮ ਤੇ, ਜਿੱਥੇ ਅਸੀਂ ਹਫ਼ਤਾਵਾਰ ਗੱਲਬਾਤ ਦੇ ਰਾਹੀਂ ਸ਼ਾਹ ਜੀ ਨੇ ਜਿਹੜੇ ਉਹਨਾਂ ਤੁਹਾਡੇ ਰੂਬਰੂ ਕਰਨੇ। ਸੋ ਸ਼ਾਹ ਸਾਹਿਬ, ਅੱਜ ਵੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਇਸ ਮੁਲਾਕਾਤ 'ਚ, ਇਸ ਗੱਲਬਾਤ 'ਚ ਸਵਾਗਤ ਹੈ ਆਪ ਜੀ ਦਾ। ਸਤਿ ਸ੍ਰੀ ਅਕਾਲ ਜੀ, ਨਮਸਕਾਰ, ਅਸਲਾਮ ਅਲੈਕੁਮ ਸਭ ਨੂੰ। ਜੀ ਆਇਆਂ ਨੂੰ ਜੀ। ਹੁਣ ਫਿਰ ਤੁਸੀਂ ਆਫ ਏਅਰ ਜਦੋਂ ਅਸੀਂ ਪ੍ਰੋਗਰਾਮ ਮੁਕਾਉਂਦੇ ਆ, ਤੁਸੀਂ ਕਹਿੰਦੇ ਜੀ ਕਿ ਹੱਸ ਕੇ ਮਿਲਦੇ ਜੇ ਤੇ ਸਵਾਲਾਂ ਵਾਲੀਆਂ ਛੁੜੀਆਂ ਬੁਗਤੇ ਨੇ ਜਿਹੜੇ ਤੁਸੀਂ ਤੇਜ਼ ਰੱਖੇ ਹੁੰਦੇ ਆ। ਹੁਣ ਕਰਾਂ ਕਿ ਹਰ ਕਿਸਮ ਦੀਆਂ ਚੁਭਣ ਵਾਲੀਆਂ ਖਬਰਾਂ ਹਫ਼ਤੇ ਬਾਅਦ ਇਕੱਠੀਆਂ ਹੋ ਜਾਂਦੀਆਂ, ਉਹੀ ਤੁਹਾਡੇ ਮੱਥੇ ਲਵਾਉਣੀਆਂ ਹੁੰਦੀਆਂ ਤੇ ਤੁਹਾਡੀ ਇਜਾਜ਼ਤ ਦੇ ਨਾਲ ਫਿਰ ਕਰਾਂ ਸ਼ੁਰੂਆਤ ਜੀ। ਬਿਸਮਿਲ੍ਲਾ ਕਰੋ ਜੀ। ਚਲੋ ਜੀ, ਰੱਬ ਖੈਰ ਰੱਖੇ। ਅੱਛਾ ਜੀ, ELP ਇੰਗਲਿਸ਼ ਲੈਂਗੁਏਜ ਹੈ ਜਿਹੜੀ, ਇਹ 25 ਜੂਨ ਤੋਂ ਲਾਗੂ ਹੋਣ ਜਾ ਰਹੀ ਹੈ। ਮੈਂ ਸ਼ਾਹ ਜੀ ਇਹ ਪੁੱਛਣਾ ਚਾਹੁੰਦਾ ਕਿ ਇਹਦੇ ਨਾਲ ਟਰੱਕਿੰਗ ਬਿਜ਼ਨਸ ਆ ਜਿਹੜਾ, ਉਹਦੇ ਉੱਤੇ ਕੀ ਇਫੈਕਟ ਪੈਣਗੇ, ਕੀ ਫਾਇਦੇ ਜਾਂ ਭਲੇ ਨੇ? ਘਬਰਾਏ ਤੇ ਸਾਰੇ ਹੀ ਆ, ਪਰ ਇਹਦੇ 'ਚ ਭਲਾ ਕੀ ਲੁਕਿਆ ਹੈ ਟਰੱਕਿੰਗ ਬਿਜ਼ਨਸ ਦਾ ਔਰ ਆਪਣੀ ਕਮਿਊਨਿਟੀ ਦਾ? ਉਹਦਾ ਤਾਂ ਮੈਂ ਸੁਣਿਆ ਬਾਕੀ ਕਮਿਊਨਿਟੀਜ਼ ਨੇ ਜਿਹੜੀਆਂ ਉਹ ਵੀ ਪਰੇਸ਼ਾਨ ਨੇ। ਜਿਹੜਾ ਬਿਲਕੁਲ ਤੁਸੀਂ ਠੀਕ ਹੈ, 25 ਤਰੀਕ ਨੂੰ ELP ਮੈਨੀਡੇਟ ਜਿਹੜਾ ਹੈਗਾ ਉਹ ਆਊਟ ਆਫ ਸਰਵਿਸ ਕ੍ਰਾਈਟੇਰੀਆ 'ਚ ਐਡ ਕੀਤਾ ਜਾ ਰਿਹਾ ਹੈ। ਇਹਦੇ ਨਾਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਇਹ ਆ ਕਿ ਤੁਸੀਂ ਇਹਨੂੰ ਰਾਈਟ ਅਵੇ ਰੈਕਟੀਫਾਈ ਨਹੀਂ ਕਰ ਸਕਦੇ। ਜੇ ਕਿਸੇ ਡਰਾਈਵਰ ਨੂੰ ਇੰਗਲਿਸ਼ ਲਰਨਿੰਗ ਪ੍ਰੋਫੈਸ਼ਨਸੀ ਦਾ ਉਹਨਾਂ ਨੇ ਚੈੱਕ ਆਊਟ ਕੀਤਾ ਤੇ ਉਹ ਉਹਨੂੰ ਨਹੀਂ ਪੂਰਾ ਕਰ ਸਕਿਆ, ਤੇ ਆਊਟ ਆਫ ਸਰਵਿਸ ਰਾਈਟ ਅਵੇ ਟਰੱਕ ਜਦੋਂ ਹੋ ਜਾਂਦਾ ਹੈ, ਉਹਨੂੰ ਦੁਬਾਰਾ ਔਨ ਸਰਵਿਸ ਕਰਨ ਵਾਸਤੇ ਡਰਾਈਵਰ ਭੇਜਣਾ ਪੈਣਾ ਤੇ ਬਹੁਤ ਜ਼ਿਆਦਾ ਰਿਸੋਰਸਿਸ ਅਪਲਾਈ ਹੋਣੇ ਨੇ। ਠੀਕ ਹੈ। ਇੰਡਸਟਰੀ 'ਚ ਜਿਹੜੇ ਬਹੁਤ ਸਾਰੇ ਲੋਕ ਨੇ ਉਹਨੂੰ ਮੰਨਦੇ ਨੇ ਕਿ ਇਹ ELP ਜਿਹੜਾ ਹੈ ਨਾ, ਇਹ ਸੇਮ ਤਰੀਕੇ ਨਾਲ ਇਫੈਕਟ ਹੋਣਾ ਜਿਵੇਂ ELD ਮੈਨੀਡੇਟ ਹੋਇਆ ਸੀ ਜਦੋਂ ELD ਡਿਵਾਈਸਿਸ ਲੱਗੀਆਂ ਸਨ। ਅੱਛਾ ਜੀ। ਉਸ ਕਰਕੇ ਜਿਹੜੇ ਇੱਕ ਰਫ ਜਿਹਾ ਆਈਡੀਆ ਹੈ ਕਿ 10% ਤੋਂ ਲੈ ਕੇ ਆਲਮੋਸਟ 30% ਡਰਾਈਵਰ ਜਿਹੜੇ ਨੇ ਉਹਨਾਂ ਕੋਲ ਇੰਗਲਿਸ਼ ਲਰਨਿੰਗ ਪ੍ਰੋਫੈਸ਼ਨਸੀ ਦਾ ਜਿਹੜਾ ਉਹ ਪਾਸ ਨਹੀਂ ਹੋ ਸਕਦੇ। ਠੀਕ ਹੈ, ਜੇ ਠੀਕ ਹੈ। 10% ਵੀ ਲਾ ਲਓ ਤਾਂ 10% ਡਰਾਈਵਰ ਜਿਹੜੀ ਹੈ ਬਹੁਤ ਵੱਡੀ ਅਮਾਉਂਟ ਬਣ ਜਾਂਦੀ ਹੈ। ਗਿਣਤੀ ਬਣਦੀ ਜੀ, ਬਹੁਤ ਵੱਡੀ ਜੀ। ਉਹਦੇ ਨਾਲ ਇਹ ਦੇਖੋ ਹੁਣ ਦੋਨੋਂ ਪਾਸੋਂ ਉਹਦਾ ਇਫੈਕਟ ਪੈਣਾ ਹੈ। ਜਿਹੜੇ ਸਪੌਟ ਮਾਰਕੀਟ ਦੇ ਡਰਾਈਵਰ ਨੇ ਉਹਨਾਂ ਨੂੰ ਵੀ, ਤੇ ਜਿਹੜੇ ਕੰਟਰੈਕਟ ਦੇ ਡਰਾਈਵਰ ਨੇ ਉਹਨਾਂ ਨੂੰ ਵੀ ਫਰਕ ਪੈਣਾ ਹੈ। ਠੀਕ ਹੈ। ਇਹ ਜੇ ਦੇਖਿਆ ਜਾਏ ਤੇ ਪੰਜਾਬੀ ਤੇ ਡੈਫੀਨਿਟਲੀ ਅਸੀਂ ਇਹਨੂੰ ਦੇਖ ਰਹੇ ਹਾਂ, ਸਾਡੀ ਕਮਿਊਨਿਟੀ 'ਚ ਵੀ ਹੈਗਾ, ਪਰ ਹੋਰ ਵੀ ਬਹੁਤ ਸਾਰੀ ਕਮਿਊਨਿਟੀਆਂ ਨੇ ਜਿਵੇਂ ਸਪੈਨਿਸ਼ ਕਮਿਊਨਿਟੀ ਆ, ਜਾਂ ਜਿਵੇਂ ਦੇਖ ਲਓ ਤੁਸੀਂ ਹੋਰ ਦੂਸਰੀ ਕਮਿਊਨਿਟੀ ਨੇ, ਉਹਨਾਂ 'ਚ ਵੀ ਇਹ ਬਹੁਤ ਜ਼ਿਆਦਾ ਮਤਲਬ ਚੈਲੰਜ ਹੈਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਬਿਲਕੁਲ। ਤੇ ਉਹ ਹੁਣ ਅਸੀਂ ਜਿਹੜਾ ਦੇਖ ਰਹੇ ਹਾਂ ਕਿ ਜਿੰਨੀ ਜਲਦੀ ਉਹਨੂੰ ਇਨਫੋਰਸ ਹੋਏਗਾ, ਉਹਦੇ ਕੁਝ ਬੈਨੀਫਿਟ ਵੀ ਹੈਗੇ। ਇੱਕ ਬੈਨੀਫਿਟ ਇਹ ਹੈਗਾ ਜਿਹੜਾ ਕਪੈਸਿਟੀ ਆ ਉਹ ਬਹੁਤ ਜ਼ਿਆਦਾ ਘੱਟ ਹੋ ਜਾਣੀ ਆ। ਉਹਦੇ ਨਾਲ ਜੇ ਰੇਟਾਂ ਦੀ ਪ੍ਰਾਈਸ ਡਾਊਨ ਆ ਤੇ ਜਦੋਂ ਅਵੇਲੇਬਿਲਿਟੀ ਨਹੀਂ ਹੋਏਗੀ ਡਰਾਈਵਰਾਂ ਦੀ, ਤੇ ਆਟੋਮੈਟਿਕਲੀ ਤੁਹਾਨੂੰ ਪਤਾ ਹੀ ਹੈ ਕਿ ਡਿਮਾਂਡ ਐਂਡ ਸਪਲਾਈ ਜਿਹੜਾ ਹੁੰਦਾ, ਫਿਰ ਲੋਡਾਂ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਮਤਲਬ ਵੱਧ ਜਾਣੀ ਆ, ਤੇ ਜਿਹੜੇ ਪ੍ਰਾਈਸਿਸ ਨੇ ਲੋਡਾਂ ਦੀ ਉਹ ਵੀ ਸਪੌਟ ਮਾਰਕੀਟ ਦੀ ਪ੍ਰਾਈਸਿਸ ਉਹ ਵੀ ਵੱਧ ਜਾਣੀ ਹੈ। ਤੇ ਤਰੀਕ ਤੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਆਲਰੇਡੀ ਅਪ ਟੇਕ ਹੋ ਜਾਣਾ ਹੈ, ਇਹ ਕਰਕੇ ਕਿ ਜਦੋਂ ELP ਜਦੋਂ ਉਹਨਾਂ ਨੇ ਇਹਨੂੰ 25 ਤਰੀਕ ਨੂੰ ਇਸ ਮਹੀਨੇ ਦੀ 25 ਤਰੀਕ ਨੂੰ ਜਦੋਂ ਅਪਲਾਈ ਕਰ ਦੇਣਾ, ਤੇ ਉਹਦੇ ਬਾਅਦ ਬਹੁਤ ਜ਼ਿਆਦਾ ਡਰਾਈਵਰਾਂ ਦੀ ਸ਼ਾਰਟੇਜ ਦੀ ਵਜ੍ਹਾ ਤੋਂ ਜਿਹੜਾ ਲੋਡਾਂ ਦੀ ਪ੍ਰਾਈਸ ਆ ਉਹ ਵੱਧ ਜਾਣੀ ਹੈ, ਤੇ ਇਹ ਗੁੱਡ ਨਿਊਜ਼ ਹੈ ਸਾਡੇ। ਪਰ ਇਹਦੇ ਤੋਂ ਫਾਇਦਾ ਤੇ ਉਹੀ ਚੁੱਕ ਸਕਣਗੇ ਜਿਹੜੇ ਇਹ ਬੇੜੀ ਦੇ ਨਾਲ ਦਰਿਆ ਪਾਰ ਕਰਕੇ ਕੰਢੇ ਤੱਕ ਕੱਪੜਨਗੇ। ਬਹੁਤ ਸਾਰੇ ਜੀ ਸਾਡੇ ਕਮਿਊਨਿਟੀ ਦੇ ਮੈਂ ਕਹਾਂਗਾ 90% ਜਿਹੜੇ ਨੇ ਉਹ ਆਫ ਕੋਰਸ ਇੰਗਲਿਸ਼ ਬੋਲ ਸਕਦੇ ਨੇ। ਸਪੈਸ਼ਲੀ ਜਦੋਂ ਉਹ ਆਏ ਇੱਧਰ, ਉਹਨਾਂ ਨੇ ਸਟੋਰਾਂ ਤੇ ਜੌਬਾਂ ਕੀਤੀਆਂ ਜਾਂ ਹੋਰ ਲੈਵਲ ਤੇ ਜੌਬਾਂ ਕੀਤੀਆਂ, ਤੇ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਹੈ ਇੰਗਲਿਸ਼ ਲਰਨਿੰਗ ਹੋ ਗਈ ਆ। ਤੇ ਜਦੋਂ ਉਹਦੇ ਬਾਅਦ ਪਿਛਲੇ ਜਿਹੜੇ ਪੋਡਕਾਸਟ ਨੇ ਇਹਨਾਂ ਨੂੰ ਅਗਰ ਵੇਖੀਏ, ਤੁਹਾਡੀ ਪਿਛਲੀ ਗੱਲਬਾਤ ਹੈ ਜਿਹੜੀ, ਉਹਦੇ ਜਿਹੜਾ ਤੁਸੀਂ ਜ਼ੋਰ ਲਾਇਆ ਮਿਹਨਤ ਕਰਨ ਲਓ, ਕੋਈ ਥੋੜਾ ਜਿਹਾ ਪੜ੍ਹਨ ਲਓ, ਕੋਈ ਤੁਸੀਂ ਲਿੰਕਸ ਨੇ ਜਿਹੜੇ ਉਹ ਦੱਸੇ ਇੱਥੇ ਤੱਕ ਕਿ ਰਾਹ ਨੇ ਸਾਰੇ ਜਿਹੜੇ ਉਹ ਵਿਖਾਏ। ਹੁਣ ਸਿਰਫ ਉਂਗਲੀ ਫੜ ਕੇ ਉੱਥੇ ਤੱਕ ਲੈ ਗਏ, ਨਾਲ ਨਹੀਂ ਨੱਸੇ, ਬਾਕੀ ਤੇ ਸਾਰੇ ਤਰੀਕੇ ਦੱਸੇ ਤੁਸੀਂ। ਜੀ। ਜੇ ਤੁਸੀਂ ਕਮੈਂਟ ਦੇਖਦੇ ਹੋ, ਕਮੈਂਟ 'ਚ ਵੀ ਲੋਕਾਂ ਨੇ ਬਹੁਤ ਇਹਨੂੰ ਅਪਰੀਸ਼ੀਏਟ ਕੀਤਾ ਕਿ ਇਹ ਨਹੀਂ ਹੈਗਾ ਕਿ ਕੰਮ ਖਰਾਬ ਹੋ ਗਿਆ, ਇਹ ਦੇਖੋ ਕਿ ਇਹਨੂੰ ਠੀਕ ਕਿੱਦਾਂ ਕਰਨਾ। ਮੈਂ ਉਹੀ ਗੱਲ ਕਰਦਾ, ਜਿਵੇਂ ਪੋਜ਼ਿਟਿਵ ਜਿਹੜੀ ਸਾਡੀ ਸਭ ਤੋਂ ਵੱਡੀ ਸਾਡੀ ਕਮਿਊਨਿਟੀ ਦੀ, ਜਾਂ ਜਿਹੜੇ ਓਵਰਆਲ ਇਮੀਗ੍ਰੈਂਟ ਦੀ ਗੱਲ ਕਰਦੇ ਆ, ਜਿਹੜੇ ਵੀ ਇਮੀਗ੍ਰੈਂਟ ਨੇ ਉਹਨਾਂ ਦੀ ਸਭ ਤੋਂ ਵੱਡੀ ਪੋਜ਼ਿਟਿਵ ਇਹ ਹੁੰਦੀ ਆ, ਉਹ ਪਾਣੀ ਦੀ ਤਰ੍ਹਾਂ ਹੁੰਦੇ ਨੇ। ਉਹ ਜਿਹੜੇ ਬਰਤਨ 'ਚ ਪਾਓ ਉਹ ਬਰਤਨ ਦੇ ਨਾਲ ਢਲ ਜਾਂਦੇ ਨੇ। ਤੇ ਸੇਮ ਥਿੰਗ ਜਦੋਂ ਆਏ ਸੀ, ਅਸੀਂ ਗੱਡੀਆਂ ਵੀ ਧੋਤੀਆਂ, ਗੈਸ ਸਟੇਸ਼ਨਾਂ ਤੇ ਜੌਬ ਵੀ ਕੀਤੀ ਆ,
ਕਾਰਾਂ ਵੀ ਵੇਚੀਆਂ, ਟਰੱਕ ਵੀ ਵੇਚੇ, ਸਰਵਿਸਾਂ ਵੀ ਕੀਤੀਆਂ, ਤੇ ਹੁਣ ਇਸ ਲੈਵਲ ਤੇ ਆ ਗਏ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜੈਕ ਆਫ ਆਲ ਟ੍ਰੇਡ ਤੇ ਅਸੀਂ ਵਧੀਆ ਕੰਮ ਕੀਤਾ। ਸੇਮ ਥਿੰਗ ਵਿਦ ਜਿਹੜੇ ਸਾਡੇ ਨਵੇਂ ਜਿਹੜੇ ਡਰਾਈਵਰ ਨੇ, ਨਵੇਂ ਭੈਣ ਭਰਾ ਨੇ ਜਿਹੜੇ ਦੀ ਇੰਗਲਿਸ਼ ਥੋੜੀ ਬਹੁਤ ਕਮਜ਼ੋਰ ਆ, ਉਹਨਾਂ ਨੂੰ ਚਾਹੀਦਾ ਕਿ ਜਿਵੇਂ ਆਪਾਂ ਪਹਿਲਾਂ ਐਕਸਪਲੇਨ ਕੀਤਾ ਸੀ, YouTube 'ਚ ਬਹੁਤ ਸਾਰੇ ਇੰਗਲਿਸ਼, ਪੰਜਾਬੀ ਤੋਂ ਇੰਗਲਿਸ਼ ਲਰਨਿੰਗ ਦੇ ਕੋਰਸਿਸ ਨੇ, 50-50, 60-60 ਕੋਰਸਿਸ ਨੇ ਜਿਹੜੇ 10-10 ਮਿੰਟ ਦੇ ਨੇ। ਜੇ ਉਹਨਾਂ ਨੂੰ ਸਿੱਖ ਲਓ, ਲਿਖ ਲਓ, ਉਹਨਾਂ ਨੂੰ ਲਰਨ ਕਰ ਲਓ, ਤੇ ਤੁਹਾਡਾ 90% ਤੇ ਕੰਮ ਉਧਰ ਹੀ ਠੀਕ ਹੋ ਜਾਂਦਾ ਹੈ। ਬਾਕੀ ਬਿਲਕੁਲ ਠੀਕ ਹੈ, ਡਿਪੈਂਡ ਕਰਦਾ ਆਫਿਸਰ ਤੇ, ਜਦੋਂ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ ਤੁਸੀਂ ਕਿੰਨੇ ਮਿੱਠੇ ਤਰੀਕੇ ਨਾਲ ਗੱਲ ਕਰਦੇ ਹੋ। ਜੇ ਤੁਸੀਂ ਉਹਦੇ ਨਾਲ ਰਿਸਪੈਕਟਫੁਲੀ ਗੱਲ ਕਰੋਗੇ, ਉਹਨੂੰ ਰਿਕੁਐਸਟ ਕਰੋਗੇ, ਉਹਦੇ ਨਾਲ ਬਿਲਕੁਲ ਤਰੀਕੇ ਨਾਲ ਗੱਲ ਕਰੋਗੇ, ਉਹਨੂੰ ਆਪਣੀ ਚੀਜ਼ਾਂ ਪੂਰੀਆਂ ਦਿਖਾਓਗੇ, ਤੇ ਮੋਸਟ ਪ੍ਰੋਬਬਲੀ ਉਹ 2-4% ਉੱਤੇ ਥੱਲੇ ਹੋ ਜਾਂਦਾ, ਉਹਨਾਂ ਨੂੰ ਛੱਡ ਹੀ ਦੇਣਾ। ਠੀਕ ਹੈ, ਬਿਲਕੁਲ ਠੀਕ ਹੈ। ਉਹਦਾ ਬੈਨੀਫਿਟ ਸਾਨੂੰ ਮਿਲਣਾ ਜੀ, ਉਹਦਾ ਬੈਨੀਫਿਟ ਹੁਣ ਚੱਕ ਲਈਏ ਤੇ ਚੰਗੀ ਗੱਲ ਹੈ ਜੀ। ਬਿਲਕੁਲ ਠੀਕ ਹੈ। ਅਗਲਾ ਸਵਾਲ ਹੈ ਜਿਹੜਾ ਉਹ ਜ਼ਰਾ ਕਾਲਾ ਹੈ, ਮੈਂ ਮਾਫੀ ਚਾਹੁੰਦਾ, ਗੱਲ ਕੱਟੀ ਤੁਹਾਡੀ। ਨਾਨ ਡੋਮਿਸਾਈਲ CDL ਦੀ ਗੱਲ ਹੋਈ ਹੈ, ਟਰੰਪ ਜੀ ਨੇ ਐਗਜ਼ੈਕਟਿਵ ਆਰਡਰ ਨੇ ਜਿਹੜੇ, ਉਹਨਾਂ 'ਚ ਬਕਾਇਦਾ ਇਹਦੇ 'ਚ ਸਾਈਨ ਸੂਈਨ ਵੀ ਹੋਏ। ਮੈਂ ਜ਼ਰਾ ਥੋੜੀ ਜਿਹੀ ਇਸ ਬਾਰੇ ਭਰਵੀਂ ਜਾਣਕਾਰੀ ਤੁਹਾਡੇ ਤੋਂ ਚਾਹੁੰਦਾ, ਜੇ ਤੁਹਾਡੇ ਕੋਲ ਹੈ। ਆ ਮੇਰਾ ਖਿਆਲ ਹੈ ਕਿ ਮੇਰੇ ਵਰਗੇ ਕੰਮ ਇਲਮ ਨੇ ਜਿਹੜੇ, ਉਹਨਾਂ ਬਹੁਤ ਸਾਰਿਆਂ ਨੂੰ ਇਹ ਜਾਣਕਾਰੀ ਜਿਹੜੀ ਤੁਸੀਂ ਦੋਗੇ ਇਹ ਭਲੇਮੰਦ ਔਰ ਫਾਇਦੇਮੰਦ ਰਹੇਗੀ ਜੀ। ਨਾਨ ਡੋਮਿਸਾਈਲ CDL ਦਾ ਮਕਸਦ ਇਹ ਆ ਕਿ ਜਿਹੜੇ US ਸਿਟੀਜ਼ਨ ਨਹੀਂ ਹੈਗੇ ਜਾਂ US ਰੈਜ਼ੀਡੈਂਟ ਨਹੀਂ ਹੈਗੇ, ਤੇ ਉਹਨਾਂ ਦਾ ਜਿਹੜਾ ਆਪਣੇ ਕੰਟਰੀ ਦਾ ਪਾਸਪੋਰਟ ਐਕਸਪਾਇਰ ਨਹੀਂ ਹੋਇਆ, ਤੇ I-94 ਉਹਨਾਂ ਦਾ ਵੈਲਿਡ ਆ, ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਅਲਾਉ ਕਰ ਦਿੱਤਾ ਗਿਆ। ਤੇ ਉਹਦੇ ਜਦੋਂ ਓਵਰ ਡਰਾਈਵ, ਜਿਹੜਾ ਇੱਕ ਨਿਊਜ਼ ਏਜੰਸੀ ਆ, ਉਹਨਾਂ ਨੇ ਜਦੋਂ ਚੈੱਕ ਕੀਤਾ ਡਿਫਰੈਂਟ ਸਟੇਟਾਂ ਤੋਂ, 13 ਸਟੇਟਾਂ ਤੋਂ ਉਹਨਾਂ ਨੇ ਕੁਐਸਚਨ ਕੀਤਾ ਕਿ ਤੁਸੀਂ ਨਾਨ ਡੋਮਿਸਾਈਲ CDL ਕਿੰਨੇ ਕੁ ਤੁਸੀਂ ਦਿੱਤੇ ਨੇ ਲੋਕਾਂ ਨੂੰ। ਉਹ ਆਲਮੋਸਟ ਸਟੇਟ ਨੇ ਉਹਨਾਂ ਦਾ ਰਿਪਲਾਈ ਕੀਤਾ, ਜਿਹਦੇ 'ਚ ਕੈਲੀਫੋਰਨੀਆ ਨੇ ਰਿਪਲਾਈ ਕੀਤਾ ਜੀ ਉਹ ਇਹਦਾ ਅਕਾਊਂਟੇਬਿਲਿਟੀ ਨਹੀਂ ਕਰਦੇ। ਚਲੋ ਕੋਈ ਗੱਲ ਨਹੀਂ ਆ। ਤੇ ਸਟੇਟ ਆਫ ਇਲੀਨੋਇਸ ਨੇ ਕਿਹਾ ਜੀ ਅਸੀਂ 2015 ਤੇ ਸਿਰਫ 80 ਯਾਨੀ 80 ਨਾਨ ਡੋਮਿਸਾਈਲ ਦਿੱਤੇ ਸੀ, ਪਰ 2025 ਚ ਜਿਹੜੇ CDL ਨੇ, ਜਿਹੜੇ ਸਟੇਟ ਆਫ ਇਲੀਨੋਇਸ ਨੇ ਦਿੱਤੇ ਨੇ, ਉਹ 40% ਨੇ ਟੋਟਲ CDL ਦਾ। ਜਿਹੜਾ ਨੰਬਰ ਜਿਹੜਾ ਹੈ ਉਹ 12,605 ਬਣਦੀ ਆ। ਮਤਲਬ 12,605 ਉਹਨਾਂ ਨੇ ਨਾਨ ਡੋਮਿਸਾਈਲ CDL ਇਸ਼ੂ ਕੀਤੇ ਨੇ 2020 ਤੋਂ ਲੈ ਕੇ 2025 ਤੱਕ। ਤੇ ਜੇ ਟੋਟਲ ਜਾਈਏ ਤੇ 2015 ਤੋਂ ਲੈ ਕੇ ਅੱਜ ਤੱਕ ਜਿਹੜੇ ਨੇ 21,362 ਉਹਨਾਂ ਨੇ ਨੰਬਰ ਦਿੱਤਾ ਹੈ ਸਟੇਟ ਆਫ ਇਲੀਨੋਇਸ ਨੇ, ਕਿ ਉਹ ਇਹਨਾਂ ਨੇ ਨਾਨ ਡੋਮਿਸਾਈਲ CDL ਦਿੱਤੇ ਨੇ। ਦੂਜੀ ਸਟੇਟ ਜਿਹੜੀ ਉਹ ਆਪਾਂ ਗੱਲ ਕਰਾਂਗੇ ਉਹ ਟੈਕਸਿਸ ਹੈਗੀ, ਜਿਨ੍ਹਾਂ ਨੇ ਕਿਹਾ ਜੀ 2015 ਚ ਉਹਨਾਂ ਨੇ ਜਿਹੜਾ 2015 ਤੋਂ ਲੈ ਕੇ 2024 ਚ 51,993 ਨਾਨ ਡੋਮਿਸਾਈਲ CDL ਦਿੱਤੇ ਨੇ। 51,993, ਜਿਹਦੇ ਚ ਸਾਲ ਹੀ 2024 ਵਿੱਚ 6,265 ਦਿੱਤੇ ਨੇ ਇੱਕੋ ਸਾਲ ਜੀ। ਬਹੁਤ ਉਹਨਾਂ ਨੇ, ਮਤਲਬ ਇਹ ਅੱਖਾਂ ਖੋਲਣ ਵਾਲੇ ਨੰਬਰ ਨੇ ਕਿ ਨਾਨ ਡੋਮਿਸਾਈਲ CDL ਕਿੰਨੇ ਅਲਾਉ ਕੀਤੇ ਗਏ ਨੇ ਡਿਫਰੈਂਟ ਸਟੇਟਾਂ ਨੇ। ਤੇ ਜਿਹੜੀ ਤੀਸਰੀ ਸਟੇਟ ਹੈ ਵਾਸ਼ਿੰਗਟਨ, ਉਹਨੇ ਕਿਹਾ ਜੀ ਤਕਰੀਬਨ 4% ਜਿਹੜਾ ਸੀਗਾ ਉਹਦਾ 2020 ਚ ਉਹਨਾਂ ਨੇ ਦਿੱਤੇ ਸੀ, ਲੈਸ ਦੈਨ 4% ਬਣਦੇ ਨੇ ਆਲਮੋਸਟ 5,400, ਤੇ 2024 ਦੇ ਚ ਉਹਨਾਂ ਨੇ 16% ਜਿਹੜੇ CDL ਉਹ ਨਾਨ ਡੋਮਿਸਾਈਲ ਦਿੱਤੇ ਸੀ। ਕਹਿਣ ਦਾ ਮਕਸਦ ਹੈ ਕਿ ਨਾਨ ਡੋਮਿਸਾਈਲ CDL ਜੇ ਉਹਨਾਂ ਨੇ ਕਾਨੂੰਨ, ਉਹਨੂੰ ਵੀ ਕੋਈ ਉਹਦੇ ਬਾਰੇ ਕਾਨੂੰਨ ਬਣ ਗਿਆ ਜਾਂ ਆਊਟ ਆਫ ਸਰਵਿਸ ਹੋ ਗਿਆ ਜਾਂ ਏਦਾਂ ਕੋਈ ਚੀਜ਼ ਹੋ ਗਈ, ਉਹਦੇ ਨਾਲ ਤੇ ਬਹੁਤ ਜ਼ਿਆਦਾ ਜਿਹੜਾ CDL ਜਿਹੜੇ ਨੇ ਉਹਨਾਂ 'ਚ ਪਾਬੰਦੀ ਲੱਗ ਜਾਣੀ। ਬਹੁਤ ਸਾਰੇ CDL ਜਿਹੜੇ ਪਾਬੰਦੀ 'ਚ ਆ ਜਾਣੇ, ਉਹਦੀ ਗੱਲਬਾਤ ਚੱਲ ਰਹੀ ਹੈ। ਪਰ ਹਾਲੇ ਤੱਕ ਜਿਹੜਾ ਨਾਨ ਡੋਮਿਸਾਈਲ CDL ਉਹਦੇ 'ਚ ਆਊਟ ਆਫ ਸਰਵਿਸ ਨਹੀਂ ਕੀਤਾ ਗਿਆ, ਪਰ ਉਹਦੀ ਗੱਲਬਾਤ ਚੱਲ ਰਹੀ ਹੈ। ਤੇ ਡੈਫੀਨਿਟਲੀ ਇਟਸ ਅ ਬਿਗ ਨਿਊਜ਼, ਇਟਸ ਵਨ ਆਫ ਦ ਬਿਗ ਨਿਊਜ਼ ਇਨ ਟਰੱਕਿੰਗ ਇੰਡਸਟਰੀ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਡੀਲਸ ਦਾ ਕੀ ਹਾਲ ਚਾਲ ਹੈ? ਮੈਂ ਕਿਹਾ ਪੁੱਛ ਹੀ ਲਈਏ। ਇਕਵਿਪਮੈਂਟ ਦੀ ਸ਼ਾਰਟੇਜ ਚੱਲ ਰਹੀ ਹੈ, ਤੁਸੀਂ ਵਿਹਲੇ ਵਾਂਝੇ ਬੈਠੇ ਜੇ ਜਾਂ ਕੁਝ ਹੈ ਸ਼ਾਇਦ ਵੇਚਣ ਨੂੰ? ਅਸੀਂ ਜੀ ਬਹੁਤ ਬਿਜ਼ੀ ਹੋ ਗਏ ਹਾਂ। ਅਸੀਂ ਸਹੀ ਟਾਈਮ ਤੇ ਜਦੋਂ ਇਕਵਿਪਮੈਂਟ ਦੀ ਸ਼ਾਰਟੇਜ ਸ਼ੁਰੂ ਹੋਈ, ਪਹਿਲੀ ਗੱਲ ਤੇ ਕਿ ਸਾਡੇ ਕੋਲ ਜਿਹੜਾ ਵਧੀਆ ਇਕਵਿਪਮੈਂਟ ਸੀ ਉਹ ਬਹੁਤ ਜਲਦੀ ਨਿਕਲ ਗਿਆ। ਦੂਸਰੀ ਗੱਲ ਹੈ ਕਿ ਅਸੀਂ ਆਪਣੇ ਕਨੈਕਸ਼ਨਸ ਨੂੰ ਕਨੈਕਟ ਕਰਕੇ ਰਾਈਟ ਅਵੇ ਜਿੰਨਾ ਵੀ ਵਧੀਆ ਇਕਵਿਪਮੈਂਟ ਅਸੀਂ ਚੱਕ ਸਕਦੇ ਸੀ ਅਸੀਂ ਚੱਕ ਲਿਆ। ਤੁਹਾਨੂੰ ਪਤਾ ਹੈ ਹੁਣ ਇਕਵਿਪਮੈਂਟ ਆਉਣ ਨੂੰ ਟਾਈਮ ਲੱਗਦਾ। ਹੁਣ ਇਕਵਿਪਮੈਂਟ ਜਦੋਂ ਤੁਰਦਾ ਉਧਰੋਂ ਖਰੀਦਣ ਦੇ ਬਾਅਦ ਉਹਦੇ ਆਪ ਨੂੰ ਜਿਹੜਾ ਉਹ ਮਤਲਬ ਪਿਗੀ ਬੈਕ ਹੋ ਕੇ ਆਉਂਦਾ, 2-2 3-3 ਟਰੱਕ ਇਕੱਠੇ ਹੋ ਕੇ ਆਉਂਦੇ ਨੇ। ਫਿਰ ਉਹਨੂੰ ਡਾਊਨ ਕਰਕੇ ਸਾਡਾ ਥੋੜਾ ਜਿਹਾ ਪ੍ਰੋਸੈਸ ਲੰਮਾ ਹੈ, ਕਿਉਂਕਿ ਅਸੀਂ ਉਹਦੇ 'ਚ ਪਹਿਲਾਂ ਇਨਸਪੈਕਸ਼ਨ ਕਰਾਉਂਦੇ ਆ 43 ਪੁਆਇੰਟ, ਜਿਹਨੂੰ PM ਇਨਸਪੈਕਸ਼ਨ ਕਹਿੰਦੇ ਨੇ। ਤੇਲ ਪਾਣੀ ਚੇਂਜ ਕਰਦੇ ਆ, ਉਹਦਾ ਇੰਜਨ ਫਿਲਟਰ, 에ਅਰ ਫਿਲਟਰ, ਇੰਜਨ ਫਿਲਟਰ, 에ਅਰ ਫਿਲਟਰ
ਇੰਜਨ ਆਇਲ, ਇਹ ਚੀਜ਼ਾਂ ਚੇਂਜ ਕਰਦੇ ਨੇ, ਫਿਰ ਐਨੂਅਲ ਇੰਸਪੈਕਸ਼ਨ ਕਰਦੇ ਆ, ਫਿਰ ਉਹਨੂੰ ਮਤਲਬ ਪ੍ਰਪ ਕਰਕੇ, ਪ੍ਰਪ ਦਾ ਮਕਸਦ ਹੈ ਕਿ ਅੰਦਰੋਂ ਬਾਹਰੋਂ ਸਾਫ਼ ਕਰਕੇ ਜਦੋਂ ਫਿਰ ਵਾਰੰਟੀ ਚੈੱਕ ਕਰੀ ਦੀ ਹੈ, ਮੇਕ ਸ਼ੋਰ ਕਰੀ ਦੀ ਹੈ ਵਾਰੰਟੀ 'ਚ ਕੋਈ ਇਦਾਂ ਦਾ ਕੰਮ ਨਾ ਹੋਏ ਜਿਹੜਾ ਮੈਂ ਤੁਹਾਡੀ ਆਊਟਸਟੈਂਡਿੰਗ। ਗੱਲ ਕੱਟਣ ਦੀ ਮਾਫੀ ਚਾਹਨਾ, ਬੜੀ ਟੈਕਨੀਕਲ ਗੱਲ ਕਰ ਰਹੇ ਜੇ। ਇਹ ਤੇ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਨਹਾਉਣ ਤੋਂ ਅਸੀਂ ਸਰਦੀਆਂ ਦੇ ਦਿਨਾਂ 'ਚ ਡਰਦੇ ਸਾਂ, ਸਾਡੀ ਮਾਂ ਕਹਿੰਦੀ ਸੀਗੀ ਬੋਦੇ ਸ਼ੋਦੇ ਵਾਹ ਕੇ ਪਾਊਡਰ ਸ਼ੋਡਰ ਲਾ ਕੇ ਮੇਰਾ ਪੁੱਤ ਤਿਆਰ ਹੋ ਕੇ ਹੈ ਵੇ ਕਿੱਡਾ ਸੋਹਣਾ ਲੱਗਣ ਡਿਆ। ਸੋ ਇਹ ਟਰੱਕ ਨੂੰ ਵੀ ਉਸੇ ਤਰ੍ਹਾਂ ਲਾੜਨਾ ਨਾ, ਬੋਦੇ ਸ਼ੋਦੇ ਸਵਾਰਦੇ ਹੀ ਤੁਸੀਂ। ਜੇ ਤੁਸੀਂ ਸੁਰਖੀ ਪਾਊਡਰ ਨਹੀਂ ਲਾਓਗੇ ਨਾ, ਉਹਦਾ ਫਿਰ ਪ੍ਰੋਬਲਮ ਹੁੰਦਾ ਹੈ। ਜੇ ਤੁਸੀਂ ਸੁਰਖੀ ਪਾਊਡਰ ਨਹੀਂ ਲਾਓਗੇ, ਇੱਕ ਗੱਲ ਨੰਬਰ 1 ਹੈਗਾ, ਜਿਹਦੇ ਕੋਲ ਤੁਸੀਂ ਤੁਰ ਕੇ ਜਾਣਾ ਉਹਨੇ ਕਹਿਣਾ ਇਹ ਸਮੈਲ ਆਉਂਦੀ ਹੈ। ਇਹ ਤਾਂ ਖੁਸ਼ਬੂ ਤੱਕ ਗੱਲ ਪੜ ਗਈ ਜੀ। ਜੀ, ਦੂਸਰੀ ਗੱਲ ਇਹ ਕਿ ਜੇ ਤੁਸੀਂ ਸਕੂਲ ਚੱਲੇ ਤਾਂ ਬੱਚਿਆਂ ਨੇ ਕਹਿਣਾ ਯਾਰ ਤੂੰ ਸਕੂਲ ਆਇਆ ਜਾਂ ਮੈਂ ਨਹੀਂ ਮਤਲਬ ਦੇਣਾ ਬਹਿਣਾ, ਹਾਂ। ਤੇ ਉਹਦੇ ਜਾਂ ਬਾਅਦ ਮੇਰਾ ਜਦੋਂ ਬੈਂਚ ਬਦਲੋ ਜਾਂ ਇਹਨੂੰ ਬਦਲੋ। ਟੀਚਰਾਂ ਨੇ ਵੀ ਕਹਿਣਾ ਚਲੋ ਜੀ ਇਹਦੇ ਕੱਪੜੇ ਕੁਪੜੇ ਠੀਕ ਨਹੀਂ ਹੈਗੇ, ਇਹਨੂੰ ਵਾਪਸ ਭੇਜੋ। ਆਏ ਹਾਏ ਆਏ ਹਾਏ ਆਏ ਹਾਏ। ਸੇਮ ਥਿੰਗ ਜਦੋਂ ਟਰੱਕ ਆ ਰਹੇ ਨੇ ਤੇ ਦੇਖੋ ਅਸੀਂ ਮੇਕ ਸ਼ੋਰ ਕਰਦੇ ਹਾਂ ਉਹਨਾਂ ਨੂੰ ਇਸ ਤਰ੍ਹਾਂ ਰੈਡੀ ਕਰ ਲਈਏ ਕਿ ਜਿਹਨੇ ਖਰੀਦਣਾ, ਦੇਖੋ ਉਹਦੀ ਸਭ ਤੋਂ ਵੱਡੀ ਜ਼ਿੰਦਗੀ ਦੀ ਪਰਚੇਜ਼ ਹੁੰਦੀ ਆ। ਮਤਲਬ ਮੈਂ ਜਦੋਂ ਆਪਣਾ ਪਹਿਲਾ ਕਮਰਸ਼ੀਅਲ ਇਕਵਿਪਮੈਂਟ ਲਿਆ ਸੀ, ਮੇਰੀ ਲਾਈਫ ਦੀ ਬਹੁਤ ਵੱਡੀ ਪਰਚੇਜ਼ ਸੀ, ਤੇ ਉਹਦੇ 'ਚ ਖਾਲੀ ਇਕਵਿਪਮੈਂਟ ਦੀ ਗੱਲ ਨਹੀਂ ਹੁੰਦੀ, ਉਹਦੇ ਬਾਅਦ ਇੰਸ਼ੋਰੈਂਸ ਵੀ ਪੇ ਕਰਨੀ ਆ, ਉਹਦੇ ਬਾਅਦ ਅਥਾਰਟੀਆਂ ਵੀ ਪੇ ਕਰਨੀਆਂ, ਉਹਦੇ ਬਾਅਦ ਮਤਲਬ ਖਰਚੇ ਤੁਹਾਡੇ ਰੁਕਦੇ ਨਹੀਂ। ਜੇ ਉਸ ਠੀਕ ਹੈ ਟਾਈਮ ਤੇ ਚੱਲਦਾ ਟਰੱਕ ਬੰਦ ਹੋ ਜਾਏ ਜਾਂ ਉਸ ਟਾਈਮ ਤੇ ਚੱਲਦੇ ਟਰੱਕ 'ਚ ਪ੍ਰੋਬਲਮ ਆ ਜਾਏ ਤੇ ਜੀ, ਉਹ ਬਹੁਤ ਜ਼ਿਆਦਾ ਕਾਸਟ ਕਰਦਾ ਹੈ ਬਾਇਰ ਨੂੰ। ਅਸੀਂ ਕੋਸ਼ਿਸ਼ ਠੀਕ ਹੈ। ਕਰਦੇ ਹਾਂ ਉਹ ਸਾਰਾ ਕੰਮ ਜਿਹੜਾ ਅਪਫਰੰਟ ਚੈੱਕ ਕਰਾ ਕੇ ਦਈਏ। ਦੇਖੋ ਹੂੰ, ਅਸੀਂ ਸੋਰਸ ਵਧੀਆ ਜਗ੍ਹਾ ਤੋਂ ਕਰ ਲਿਆ, ਇਕਵਿਪਮੈਂਟ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਇਕਵਿਪਮੈਂਟ ਲਈਏ ਜਿਹਦੇ 'ਚ ਉਹਦਾ ਪੂਰਾ ਕੀ ਕਹਿੰਦੇ ਨੇ ਫੈਮਿਲੀ ਟਰੀ ਸਾਨੂੰ ਪਤਾ ਹੋਏ ਕਿ ਭਾਈ ਇਹਦਾ ਵਧੀਆ ਮੇਨਟੇਨੈਂਸ ਹੋਈ ਆ, ਇਹਦੀ ਆਇਲ ਚੇਂਜ ਟਾਈਮ ਤੇ ਹੋਇਆ, ਇਹ ਮਤਲਬ ਕੋਈ ਇਦਾਂ ਦਾ ਪ੍ਰੋਬਲਮ ਵਾਲਾ ਰੈਂਟਲ ਵਾਲਾ ਟਰੱਕ ਨਹੀਂ ਹੈਗਾ। ਜਦੋਂ ਅਸੀਂ ਲੈ ਕੇ ਤਸੱਲੀ ਕਰਕੇ ਵਾਰੰਟੀਆਂ ਚੈੱਕ ਕਰਕੇ ਦਿੰਨੇ ਆ ਤੇ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ। ਜੇ ਫਿਰ ਵੀ ਹੋ ਜਾਣ ਤਾਂ ਉਹਦੇ 'ਚ ਵਾਰੰਟੀ ਹੁੰਦੀ ਆ। ਵਾਰੰਟੀ ਠੀਕ ਹੈ, ਜਿਹੜਾ ਠੀਕ। ਮੋਸਟਲੀ ਜਿਹੜੀ ਚੀਜ਼ਾਂ ਕਵਰ ਕਰ ਲੈਂਦੀ ਆ, ਤੇ ਉਹਦੇ ਤੇ ਸਾਨੂੰ ਵੀ ਬਹੁਤ ਬੈਨੀਫਿਟ ਹੁੰਦਾ, ਸਾਡੇ ਕਸਟਮਰ ਨੂੰ ਵੀ ਬਹੁਤ ਬੈਨੀਫਿਟ ਹੁੰਦਾ। ਪਰ ਗੱਲ ਇਹ ਕਿ ਆਪਣਾ ਐਂਡ ਆਫ ਦਾ ਡੇ ਯੂਜ਼ ਟਰੱਕ ਅਸੀਂ ਵੇਚ ਰਹੇ ਹਾਂ। ਨਵੇਂ ਟਰੱਕਾਂ 'ਚ ਵੀ ਪ੍ਰੋਬਲਮ ਆ ਜਾਂਦੀ ਹੈ ਤੇ ਫਿਰ ਵੀ ਯੂਜ਼ ਟਰੱਕ ਨੇ, ਤੇ ਜਿੰਨਾ ਇਹਨੂੰ ਅਸੀਂ ਚੈੱਕ ਕਰ ਲਈਏ ਸ਼ੁਰੂ 'ਚ ਉਹਦੇ ਤੇ ਥੋੜਾ ਜਿਹਾ ਫੋਕਸ ਕਰ ਲਈਏ ਤੇ ਉਹਦੇ ਫੇਲਿਅਰ ਦੀ ਜਿਹੜੀ ਚਾਂਸਸ ਨੇ ਉਹ ਬਹੁਤ ਘੱਟ ਹੋ ਜਾਂਦੇ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸ਼ਾਹ ਜੀ ਬਹੁਤ ਵਿਸਤਾਰ ਦੇ ਨਾਲ ਅੱਜ ਸਾਰੀ ਗੱਲਬਾਤ ਹੋਈ ਔਰ ਬੜੀ ਖੁਸ਼ੀ ਮਹਿਸੂਸ ਹੋਈ ਕਿ ਸਾਡੇ ਬੋਦਿਆਂ ਤੋਂ ਗੱਲ ਆ ਜਿਹੜੀ ਉਹ ਤੁਸੀਂ ਟਰੱਕ ਦੇ ਬੋਦੇ ਵਾਹੁਣ ਤੱਕ ਲੈ ਗਏ। ਬਹੁਤ ਧੰਨਵਾਦ ਤੁਹਾਡਾ ਕਿ ਸੁਲੱਖਣੇ ਢੰਗ ਦੇ ਨਾਲ ਅਸੀਂ ਸਾਰੀ ਗੱਲਬਾਤ ਹੈ ਜਿਹੜੀ ਉਹਨੂੰ ਅੰਤ ਤੱਕ ਅਪਣਾਇਆ। ਫਿਰ ਤੰਗ ਕਰਾਂਗੇ ਆਉਂਦੇ ਹਫ਼ਤੇ ਤੁਹਾਨੂੰ। ਅੱਜ ਵਾਸਤੇ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਜੀ ਬੜੀ ਮਿਹਰਬਾਨੀ। ਇਹ ਸਨ ਜੀ USA ਟਰੱਕ ਸੇਲਸ ਤੋਂ ਸਈਦ ਸਾਹਿਬ ਜਿਹੜੇ ਸਾਡੇ ਨਾਲ ਗੱਲਬਾਤ ਦਾ ਹਿੱਸਾ ਸਨ। ਸੋ ਇਹਨਾਂ ਦੇ ਰੂਬਰੂ ਫਿਰ ਹੋਵਾਂਗੇ, ਤੁਹਾਡੇ ਰੂਬਰੂ ਵੀ ਫਿਰ ਹੋਵਾਂਗੇ। ਸੋ ਉਦੋਂ ਤੱਕ ਲਈ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮਸੂਦ ਮਲਿੰਦਾ ਉਹ ਇਜਾਜ਼ਤਾਂ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ